ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੈਲੀਫੋਰਨੀਆ ਦੇ ਨਾਲ ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ ਮੇਰੇ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 21 ਤਰੀਕ ਦਾ ਦਿਨ ਬੁੱਧਵਾਰ ਆ। ਤੁਹਾਡੇ ਦੀ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਪ੍ਰਿਤਪਾਲ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਵੱਧਦੇ ਹਾਂ ਇਸ ਵੇਲੇ ਦੀ ਸਭ ਤੋਂ ਚਰਚਿਤ ਖਬਰ ਦੇ ਵੱਲ ਰੁਖ ਕਰਨਾ ਹੈ ਪੈਰਿਸ ਦਾ। ਪੈਰਿਸ ਦੇ ਵਿੱਚ ਇੱਕ ਗੈਸ ਧਮਾਕਾ ਹੋ ਗਿਆ। ਗੈਸ ਧਮਾਕੇ ਤੋਂ ਬਾਅਦ ਸੈਂਟਰਲ ਪੈਰਿਸ ਦੇ ਵਿੱਚ ਜਿਹੜਾ ਉਹ ਗੈਸ ਧਮਾਕਾ ਹੋਇਆ ਤੇ ਉਸ ਤੋਂ ਬਾਅਦ 37 ਲੋਕ ਜਿਹੜੇ ਆ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਆ। ਤੇ ਇਸ ਧਮਾਕੇ ਤੋਂ ਬਾਅਦ ਲੱਗੀ ਅੱਗ ਤੇ ਕਾਬੂ ਪਾਉਣ ਦੇ ਲਈ ਘੱਟੋ ਘੱਟ ਜਿਹੜੇ 270 ਫਾਇਰ ਫਾਈਟਰਸ ਦਾ ਉਹਨਾਂ ਨੂੰ ਡਿਪਲੋਏ ਕੀਤਾ ਗਿਆ। ਰੂਈ ਸੈਂਟ ਜੈਕਿਸ ਜਿਹੜਾ ਇਲਾਕਾ ਵਾ ਸਿਟੀ ਦੇ ਵਿੱਚ 5th ਇੰਡੋਰਸਮੈਂਟ ਦੇ ਲਾਗੇ ਛਾਗੇ, ਉੱਥੇ ਜਿਹੜੀ ਹੈ ਇਹ ਅੱਗ ਲੱਗੀ ਸੀ ਤੇ ਉਸ ਤੋਂ ਬਾਅਦ ਇੱਕ ਧਮਾਕਾ ਹੋਇਆ। ਪੁਲਿਸ ਜਿਹੜੇ ਬੁਲਾਰੇ ਨੇ, ਪੈਰਿਸ ਪੁਲਿਸ ਦੇ ਬੁਲਾਰੇ ਚੀਫ ਲੌਰੇਨ ਨਾਨੇਸ, ਉਹਨਾਂ ਨੇ ਰਿਪੋਰਟਰਸ ਨੂੰ ਇਹ ਗੱਲ ਦੱਸੀ ਆ। ਇਹ ਪਤਾ ਲੱਗਿਆ ਕਿ ਜਿਹੜੇ ਇਸ ਧਮਾਕੇ ਤੋਂ ਬਾਅਦ 4 ਜਣਿਆਂ ਦੀ ਜਿਹੜੀ ਹਾਲਤ ਆ ਉਹ ਕ੍ਰਿਟੀਕਲ ਆ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਜਿਹੜੇ ਰੈਸਕਿਊ ਵਰਕਰਸ ਨੇ ਉਹ ਹੋਰ ਲੋਕਾਂ ਬਾਰੇ ਲੱਭ ਰਹੇ ਨੇ। ਉਹਨਾਂ ਨੂੰ ਸ਼ੱਕ ਹੈ ਕਿ ਕਿਤੇ ਇਸ ਬਿਲਡਿੰਗ ਦੇ ਵਿੱਚ ਹੋਰ ਲੋਕ ਨਾ ਹੋਣ ਜਿੱਥੇ ਇੱਕ ਧਮਾਕੇ ਤੋਂ ਬਾਅਦ ਅੱਗ ਲੱਗੀ ਹੈ। ਹਲੇ ਤੱਕ ਇਹ ਐਕਸਪਲੋਜ਼ਨ, ਇਹ ਧਮਾਕਾ ਹੋਇਆ ਕਿਵੇਂ ਹੈ ਤੇ ਇਹਦੇ ਪਿੱਛੇ ਕਾਰਨ ਕੀ ਨੇ, ਇਹਦੇ ਬਾਰੇ ਕੁਛ ਨਹੀਂ ਪਤਾ ਲੱਗਿਆ। ਪਰ ਹਾਂ, ਫ੍ਰੈਂਚ ਇੰਟੀਰੀਅਰ ਮਿਨਿਸਟਰ ਜਿਹੜੇ ਨੇ ਗਰਲਡ ਡਰਮਿਨਿਨ, ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਗੱਲ ਦਾ ਪੂਰਾ ਸ਼ੰਕ ਹੈ, ਸਾਨੂੰ ਇਸ ਗੱਲ ਦਾ ਪੂਰਾ ਜਿਹੜਾ ਡਰ ਹੈ ਕਿ ਕਿਤੇ ਬਿਲਡਿੰਗ ਦੇ ਅੰਦਰ ਜਿਹੜਾ ਉਹ ਡੈੱਡ ਬੋਡੀਜ਼ ਨਾ ਹੋਣ ਕਿਤੇ। ਕਿਉਂਕਿ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਰਾਹਤ ਕਾਰਜ ਸ਼ੁਰੂ ਕੀਤੇ ਗਏ ਸੀ ਅੱਗ ਤੇ ਕਾਬੂ ਪਾਉਣ ਦੇ ਲਈ, ਕਹਿੰਦੇ ਕਿ ਪਾਣੀ ਦੀ ਬੁਛਾਰਾਂ ਬੜੀਆਂ ਕੀਤੀਆਂ ਗਈਆਂ ਤੇ ਸਾਨੂੰ ਪਤਾ ਲੱਗਾ ਕਿ ਬਿਲਡਿੰਗ ਅੰਦਰੋਂ ਵੀ ਕਾਫੀ ਟੁੱਟੀ ਹੈ। ਤੇ ਪਰ ਉਹ ਕਹਿੰਦੇ ਕਿ ਅਸੀਂ ਇਹਦੇ ਬਾਰੇ ਜਾਂਚ ਕਰ ਰਹੇ ਹਾਂ, ਪਰ ਸਾਨੂੰ ਇਸ ਦਾ ਪੂਰਾ ਡਰ ਹੈ ਕਿ ਕਿਤੇ ਹੋਰ ਲੋਕ ਅੰਦਰ ਘਿਰ ਕੇ ਕਿਤੇ ਇਸ ਹਾਦਸੇ ਦਾ ਸ਼ਿਕਾਰ ਨਾ ਹੋ ਗਏ ਹੋਣ। ਤੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਇਸ ਧਮਾਕੇ ਦੀ ਅਸੀਂ ਕਰ ਰਹੇ ਹਾਂ ਕਿ ਇਹਦੇ ਪਿੱਛੇ ਕਾਰਨ ਕੀ ਨੇ। ਕੋਈ ਅਲਾਰਮ ਸੈਂਟਰ ਨਹੀਂ ਹੋ ਗਿਆ, ਮਤਲਬ ਕੋਈ ਅਲਾਰਮ ਜਿਹੜਾ ਉਹ ਭੇਜਿਆ ਨਹੀਂ ਜਾ ਸਕਿਆ ਇਸ ਅੱਗ ਲੱਗਣ ਤੋਂ ਪਹਿਲਾਂ ਜਾਂ ਧਮਾਕੇ ਤੋਂ ਪਹਿਲਾਂ। ਤੇ ਉਹ ਕਹਿੰਦੇ ਕਿ ਜਿਹੜਾ ਵੀ ਇਸ ਧਮਾਕੇ ਦੇ ਲਈ, ਘਟਨਾ ਦੇ ਲਈ ਜ਼ਿੰਮੇਵਾਰ ਆ, ਉਹਦੇ ਉੱਤੇ ਬਣਦੀ ਕਾਰਵਾਈ ਤੱਕ ਕੀਤੀ ਜਾਊਗੀ। ਤਾਂ ਜਿਵੇਂ ਹੀ ਇਸ ਧਮਾਕੇ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਨ ਲੱਗੀਆਂ ਤਾਂ ਉਸ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਵਿੱਚ ਵਸਦੇ ਉਹ ਲੋਕ ਜਿਹੜੇ ਨੇ ਉਹ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਗਏ, ਜਿਨ੍ਹਾਂ ਦੇ ਪਿਆਰੇ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਇਲਾਕੇ ਦੇ ਵਿੱਚ ਜਾਂ ਤਾਂ ਘੁੰਮਣ ਆਏ ਸਨ ਜਾਂ ਉਹਨਾਂ ਨੇ ਇਸ ਬਿਲਡਿੰਗ ਦੇ ਵਿੱਚ ਰਿਹਾਇਸ਼ ਕੀਤੀ ਸੀਗੀ। ਸੋ ਦੱਸਿਆ ਗਿਆ ਹੈ ਕਿ ਇਹ ਜਿਹੜੀ ਇੱਕ ਬਿਲਡਿੰਗ ਆ ਉਹ ਫਸਟ ਜਿਹੜੀ ਹੈ ਬਿਲਡਿੰਗ ਆ ਫ੍ਰੈਂਚ ਕੈਪੀਟਲ ਦੇ ਲਾਗੇ ਛਾਗੇ ਜਿਹੜੀ ਹੈ ਨੇੜੇ ਬਿਲਡਿੰਗ ਦੱਸੀ ਗਈ ਆ। ਤੇ ਇੱਥੇ ਇੱਕ ਪੈਰਿਸ ਅਮਰੀਕਨ ਅਕੈਡਮੀ ਵੀ ਜਿਹੜੀ ਆ, ਜਿਹੜੀ ਕਿ ਇੱਕ ਫੈਸ਼ਨ ਤੇ ਡਿਜ਼ਾਈਨਰ ਸਕੂਲ ਵੀ ਹੈ, ਉਹ ਇਹਦੇ ਨੇੜੇ ਤੇੜੇ ਜਿਹੜਾ ਉਹ ਰਨ ਕੀਤਾ ਜਾਂਦਾ। ਸੋ ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਜਿਹੜੀਆਂ ਨੇ ਵੇਖੀਆਂ ਜਾ ਸਕਦੀਆਂ ਨੇ। ਤੇ ਇਸ ਵੇਲੇ ਇਹ ਪੂਰੇ ਵਿਸ਼ਵ ਭਰ ਦੇ ਵਿੱਚ ਇਸ ਖਬਰ ਦੀ ਜਿਹੜੀ ਚਰਚਾ ਹੈ, 37 ਜਾਣੇ ਜਿਨ੍ਹਾਂ ਦੇ ਵਿੱਚ 5 ਦੀ ਹਾਲਤ ਬੇਹੱਦ ਕ੍ਰਿਟੀਕਲ ਹੈ, ਉਹਨਾਂ ਦੇ ਜ਼ਖਮੀ ਹੋਣ ਬਾਰੇ ਪਤਾ ਲੱਗਿਆ ਜੀ। ਅਗਲੀ ਖਬਰ ਵੱਲ ਚਲੀਏ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅੱਜ ਕੱਲ੍ਹ ਅਮਰੀਕਾ ਪਹੁੰਚੇ ਹੋਏ ਆ। ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਅੱਜ ਸ਼ਾਮ ਨੂੰ ਡਿਨਰ ਕਰਨਾ ਹੈ, ਰਾਤ ਨੂੰ। ਇਸ ਨੂੰ ਲੈ ਕੇ ਕਹਿੰਦੇ ਭਈ ਅਮਰੀਕਾ ਦਾ ਜੋ ਪੂਰਾ ਜੋ ਵੀ ਲੋਕ ਰਹਿੰਦੇ ਹੈਗੇ ਆ, ਡਾਇਸਪੋਰਾ ਆ, ਉਹ ਡਿਵਾਈਡਡ ਹੈਗਾ ਆ। ਇੱਕ ਟਾਈਮ ਦੇ ਉੱਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਉਹਨਾਂ ਨੂੰ
ਅਮਰੀਕਾ ਦੀ ਸਰਕਾਰ ਨੇ ਬੈਨ ਕੀਤਾ ਸੀ, ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਸੀ ਜੀ ਜਿਸ ਟਾਈਮ ਦੇ ਉੱਤੇ ਉਹ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ। ਉਹ ਤੋਂ ਬਾਅਦ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਉਹ 5ਵੀਂ ਵਾਰੀ ਹੁਣ ਇੱਥੇ ਪਹੁੰਚੇ ਹੈਗੇ ਆ। ਬਹੁਤ ਸਾਰੇ ਲੋਕ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਦੇ ਸਵਾਗਤ ਦੇ ਲਈ ਤਿਆਰੀ ਕਰ ਰਹੇ ਆ ਤੇ ਪ੍ਰੋਟੈਸਟ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਣ ਜਾ ਰਿਹਾ ਹੈਗਾ ਤੇ ਪ੍ਰੋਟੈਸਟ ਇਸ ਟਾਈਮ ਦੇ ਉੱਤੇ ਹੋ ਰਹੇ ਹੈਗੇ ਆ। ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਬੈਨ ਕੀਤੇ ਹੋਏ ਪ੍ਰਾਈਮ ਮਿਨਿਸਟਰ ਮੋਦੀ ਨੂੰ ਉਹਨਾਂ ਦੇ ਚਾਰਜਸ ਇਹ ਲੱਗਦੇ ਸੀ ਵੀ 1000 ਤੋਂ ਵੱਧ ਮੁਸਲਿਮ ਲੋਕਾਂ ਨੂੰ ਜਦੋਂ ਚੀਫ ਮਿਨਿਸਟਰ ਸੀ ਉਹ ਮਾਰਿਆ ਗਿਆ ਸੀਗਾ। ਬਹੁਤ ਸਾਰੇ ਕਮਿਊਨਿਟੀ ਲੀਡਰ ਦੇ ਲਈ ਇਹ ਹਿਸਟੋਰਿਕ ਮੂਮੈਂਟ ਹੈਗੀ ਆ। ਵੀ ਮੋਦੀ ਸਾਹਿਬ ਦੇ ਹਿਊਮਨ ਰਾਈਟਸ ਦੇ ਰੈਕੋਰਡ ਵੀ ਕਿੱਦਾਂ ਦੇ ਆ। ਉਸ ਤੋਂ ਬਾਅਦ ਜਰਨਲਿਸਟ ਦੀ ਸੈਂਸਰਸ਼ਿਪ ਨੂੰ ਲੈ ਕੇ ਕਸ਼ਮੀਰ ਦੀ ਆਟੋਨਮੀ ਨੂੰ ਸਟ੍ਰਿਪਿੰਗ ਕਰਨ ਤੋਂ ਬਾਅਦ ਜੋ ਅਮਰੀਕਾ ਦੀ ਸਰਕਾਰ ਆ ਉਹਨਾਂ ਦਾ ਜੀ ਆਇਆਂ ਕਹਿ ਰਹੀ ਹੈ, ਸਾਰਾ ਕੁਝ ਚਾਈਨਾ ਕਰਕੇ ਹੋ ਰਿਹਾ ਹੈ ਕਿਉਂਕਿ ਚਾਈਨਾ ਨਾਲ ਰਿਲੇਸ਼ਨ ਅਮਰੀਕਾ ਦੇ ਗੁੱਡ ਨਹੀਂ ਤੇ ਹੁਣ ਇੰਡੀਆ ਨਾਲ ਜੋ ਅਮਰੀਕਾ ਵਾਲੇ ਆ ਆਪਣੇ ਵਧੀਆ ਰਿਲੇਸ਼ਨ ਬਣਾਉਣਾ ਚਾਹੁੰਦੇ ਆ। ਇਸੇ ਕਰਕੇ ਜੋ ਕੁਝ ਗਲਤੀਆਂ ਉਹਨਾਂ ਦੇ ਵੇਲੇ ਹੋਈਆਂ ਆ ਉਹਨਾਂ ਨੂੰ ਜੋ ਬਾਈਡਨ ਸਰਕਾਰ ਆ ਉਹ ਅੱਖੋਂ ਪਰੋਖੇ ਕਰ ਰਹੀ। ਹਾਲਾਂਕਿ ਬਾਈਡਨ ਸਰਕਾਰ ਦੇ ਵਿੱਚ ਉਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈਗਾ। ਇੱਕ ਪਿੱਛੇ ਜਿਹੀ ਸਟੱਡੀ ਹੋਈ ਸੀ ਕਾਰਨੇਜੀ ਐਂਡੋਮੈਂਟ ਨੇ, ਉਹਨਾਂ ਨੇ ਕਿਹਾ ਵੀ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਦੀ ਅਪਰੂਵਲ ਰੇਟਿੰਗ ਇੰਡੀਅਨ ਅਮਰੀਕਨਸ ਦੇ ਵਿੱਚ 50% ਆ ਅਮਰੀਕਾ ਦੇ ਵਿੱਚ, ਜਦ ਕਿ ਇੰਡੀਆ ਦੇ ਵਿੱਚ ਉਹਨਾਂ ਦੀ 77% ਆ। ਅਮਰੀਕਾ ਦੇ ਵਿੱਚ ਦਰਜਨਾਂ ਦੇ ਕਰੀਬ ਲਾਅ ਮੇਕਰਸ ਨੇ ਬੋਥ ਹਾਊਸਸ ਆਫ ਕਾਂਗਰਸ ਦੇ ਵਿੱਚ ਲੈਟਰ ਸਾਈਨ ਕੀਤਾ, ਪ੍ਰੈਜ਼ੀਡੈਂਟ ਜੋ ਬਾਈਡਨ ਨੂੰ ਐਡਰੈਸ ਕੀਤਾ, ਜਿਹਦੇ ਵਿੱਚ ਮੋਦੀ ਹੁਣਾਂ ਦੀ ਵਿਜ਼ਿਟ ਦੇ ਦੌਰਾਨ ਜੋ ਹਿਊਮਨ ਰਾਈਟਸ ਵਾਇਲੇਸ਼ਨ ਹੋਈਆਂ ਉਹਨਾਂ ਨੂੰ ਕਿਹਾ ਵੀ ਉਹਨਾਂ ਦੇ ਨਾਲ ਗੱਲਬਾਤ ਕਰਨ। ਇੱਕ ਕਾਂਗਰਸਮੈਨ ਰਸ਼ੀਦਾ ਤਾਲਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਬਹੁਤ ਹੀ ਸ਼ਰਮ ਵਾਲੀ ਗੱਲ ਆ ਵੀ ਪ੍ਰਾਈਮ ਮਿਨਿਸਟਰ ਮੋਦੀ ਨੂੰ ਪਲੇਟਫਾਰਮ ਦਿੱਤਾ ਗਿਆ ਨੇਸ਼ਨ ਦੀ ਕੈਪੀਟਲ ਦੇ ਉੱਤੇ। ਵੀ ਉਹਨਾਂ ਦੀ ਇੰਨੀ ਲੰਮੀ ਹਿਸਟਰੀ ਆ ਹਿਊਮਨ ਰਾਈਟਸ ਅਬਿਊਜ਼ਰਸ ਦੀ, ਐਂਟੀ ਡੈਮੋਕ੍ਰੈਟਿਕ ਐਕਸ਼ਨਸ ਦੀ, ਮੁਸਲਿਮ ਤੇ ਰਿਲੀਜੀਅਸ ਮਿਨੋਰਿਟੀਜ਼ ਨੂੰ ਟਾਰਗੇਟ ਕਰਨ ਦੀ, ਜਰਨਲਿਸਟ ਨੂੰ ਸੈਂਸਰ ਕਰਨ ਦੀ, ਇਹ ਐਕਸੈਪਟੇਬਲ ਨਹੀਂ ਹੈਗੀ। ਤੇ ਯੂਐਸ ਦੇ ਕਾਂਗਰਸਮੈਨ ਰਸ਼ੀਦਾ ਤਾਲਿਬ ਕਹਿੰਦੇ ਆ ਕਿ ਮੈਂ ਮੋਦੀ ਦਾ ਉਹ ਐਡਰੈਸ ਜੋ ਕਾਂਗਰਸ ਨੂੰ ਕਰਨ ਜਾ ਰਿਹਾ ਉਹ ਨਹੀਂ ਕਰੂੰਗੀ। ਕਰੀਨ ਜੀਨ ਪੀਅਰ ਜੋ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਕਿ ਸਾਡਾ ਰਿਲੇਸ਼ਨਸ਼ਿਪ ਗੁੱਡ ਬਣ ਜਾ ਰਿਹਾ ਇੰਡੀਆ ਦੇ ਨਾਲ, ਇਹਦੇ ਵਿੱਚ ਜੋ ਹਿਊਮਨ ਰਾਈਟਸ ਦੀ ਵੀ ਗੱਲ ਆ ਉਹ ਕੀਤੀ ਜਾਊਗੀ। ਹਾਲਾਂਕਿ ਕਿਸੇ ਪਾਸਿਓਂ ਲੱਗਦਾ ਨਹੀਂ ਆ ਵੀ ਹਿਊਮਨ ਰਾਈਟਸ ਦੀ ਗੱਲ ਹੋਊਗੀ। ਜੋ ਡਾਇਸਪੋਰਾ ਹੈਗਾ, ਬਾਹਰ ਰਹਿਣ ਵਾਲੇ ਜਿੰਨੇ ਵੀ ਆਪਾਂ ਹੈਗੇ ਆ ਯੂਐਸਏ ਦੇ ਵਿੱਚ, ਟੋਟਲੀ ਸਪਲਿਟ ਹੈਗੇ ਆ। 49% ਇੰਡੀਅਨ ਅਮਰੀਕਨ ਕਹਿੰਦੇ ਆ ਵੀ ਮੋਦੀ ਵਧੀਆ ਜੌਬ ਕਰ ਰਿਹਾ, 31% ਡਿਸਅਪਰੂਵ ਕਰਦੇ, 20% ਕਹਿੰਦੇ ਵੀ ਸਾਡਾ ਕੋਈ ਵੀ ਅਪਰੂਵਲ ਨਹੀਂ ਹੈਗਾ। ਇਸੇ ਤਰ੍ਹਾਂ ਇੱਕ ਸੁਨੀਤਾ ਵਿਸ਼ਵਨਾਥ ਕੋ-ਫਾਊਂਡਰ ਆ ਸਿਵਲ ਰਾਈਟਸ ਗਰੁੱਪ ਹਿੰਦੂਜ਼ ਫਾਰ ਹਿਊਮਨ ਰਾਈਟਸ, ਕਹਿੰਦੇ ਵੀ ਇਹਨਾਂ ਨੇ ਇੱਕ ਪੋਲਰਾਈਜ਼ ਸਪੇਸ ਕੀਤੀ ਹੋਈ ਹੈਗੀ ਆ। ਕਹਿੰਦੇ ਵੀ ਜੋ ਮਿਨੋਰਿਟੀ ਰਿਲੀਜੀਅਸ ਤੇ ਕਾਸਟ ਆ ਉਹਨਾਂ ਨੂੰ ਅਪਰੈਸ ਕੀਤਾ ਜਾ ਰਿਹਾ ਇੰਡੀਆ ਦੇ ਵਿੱਚ। ਜੀ ਤੇ ਇਹ ਸਾਰਾ ਕੁਝ ਪਿਛਲੀ ਵਾਰੀ ਵੀ ਜਦੋਂ ਮੋਦੀ ਹੌਡੀ ਪ੍ਰੈਜ਼ੀਡੈਂਟ ਟਰੰਪ ਵੇਲੇ ਹੋਇਆ ਸੀ, ਉਸ ਟਾਈਮ ਦੇ ਉੱਤੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ। ਇੱਕ ਕਮੇਟੀ ਹੈਗੀ ਆ ਟੂ ਪ੍ਰੋਟੈਕਟ ਜਰਨਲਿਸਟ, ਉਹਨਾਂ ਨੇ ਪਿਛਲੇ ਹਫ਼ਤੇ ਸਟੇਟਮੈਂਟ ਜਾਰੀ ਕੀਤੀ ਆ ਵੀ ਮੀਡੀਆ ਦੇ ਉੱਤੇ ਪ੍ਰਾਈਮ ਮਿਨਿਸਟਰ ਮੋਦੀ ਨੇ ਬਹੁਤ ਜ਼ਿਆਦਾ ਕ੍ਰੈਕ ਡਾਊਨ ਕੀਤਾ ਹੈ ਤੇ ਬਹੁਤ ਸਾਰੇ ਜੋ ਜਰਨਲਿਸਟ ਆ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਜਦੋਂ ਤੋਂ ਹੀ ਉਹ 2014 ਚ ਪਾਵਰ ਦੇ ਵਿੱਚ ਆਏ ਹੋਏ ਹੈਗੇ ਆ। ਸੋ ਵਿਰੋਧ ਵੀ ਬਹੁਤ ਹੋ ਰਿਹਾ ਤੇ ਉਹਨਾਂ ਦਾ ਜਿਹੜਾ ਜੀ ਆਇਆਂ ਵੀ ਹੋ ਰਿਹਾ। ਕੁਛ ਕੁ ਜਿਹੜੇ ਆਪਣੇ ਸਿੱਖ ਆ ਉਹ ਵੀ ਜੀ ਆਇਆਂ ਕਰ ਰਹੇ ਆ। ਹਾਲਾਂਕਿ ਬਹੁਤ ਕੁਛ ਮਹੀਨੇ ਹੀ ਹੋਏ ਆ ਜਦੋਂ ਕਿਸਾਨ ਉੱਥੇ 750 ਦੀਆਂ ਕਿਸਾਨਾਂ ਦੀਆਂ ਲਾਸ਼ਾਂ ਆ ਵਾਪਸ ਪਹੁੰਚੀਆਂ ਹੈਗੀਆਂ ਆ, ਪਰ ਬਹੁਤ ਜਲਦੀ ਜੋ ਆ ਉਹ ਭੁੱਲ ਗਏ। ਜੀ ਅਗਲੀ ਖਬਰ ਦੇ ਵੱਲ ਵਧੀਆ। ਅਗਲੀ ਖਬਰ ਟਰਲਕ ਤੋਂ ਆ। ਟਰਲਕ ਦੇ ਵਿੱਚ ਇੱਕ 22 ਸਾਲਾ ਬੰਦੇ ਨੇ ਘਰ ਦੇ ਵਿੱਚ ਇੱਕ ਔਰਤ ਨੂੰ ਬੰਦੂਕ ਦੀ ਨੋਕ ਤੇ ਅਗਵਾ ਕੀਤਾ। ਇਸ ਨੂੰ ਬਾਅਦ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦੇ ਨਾਲ ਇਹਨੇ ਦੌੜਾਈ ਤੇ ਉਸ ਤੋਂ ਬਾਅਦ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕੀਤਾ। ਸਟੈਨਲਿਸਨੌਸ ਕਾਉਂਟੀ ਜਿਹੜੀ ਹੈ, ਸਟੈਨਲਿਸਨੌਸ ਕਾਉਂਟੀ ਸ਼ੈਰਿਫ ਦਫ਼ਤਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਐਂਜਲ ਪ੍ਰੀਮਿਤੋਵ ਗਾਰਸੀਆ ਇਹਨੂੰ ਮੋਰਗਨ ਰੋਡ ਤੇ ਇੱਕ ਔਰਤ ਦੇ ਵਿੱਚ ਜਬਰੀ ਘਰ ਦੇ ਵਿੱਚ ਦਾਖਲ ਹੋਣ ਦਾ ਦੋਸ਼ੀ ਪਾਇਆ ਗਿਆ, ਜਿਸ ਦੇ ਨਾਲ ਇਹ ਔਰਤ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗਾ। ਇਸ ਨੇ ਘਰ ਦੇ ਵਿੱਚ ਵੜ ਕੇ ਉਸ ਔਰਤ ਦੇ ਨਾਲ ਇੱਕ ਬੱਚੇ ਦੇ ਵੀ ਬੰਦੂਕ ਮਾਰੀ
ਤੇ ਔਰਤ ਨੂੰ ਖਿੱਚ ਕੇ ਆਪਣੀ ਕਾਰ ਦੇ ਵਿੱਚ ਬਿਠਾ ਲਿਆ। ਸ਼ੈਰਿਫ ਦੇ ਦਫ਼ਤਰ ਨੇ ਕਿਹਾ ਹੈ ਕਿ ਪੀੜਤ ਦੇ 12 ਸਾਲਾ ਬੇਟੇ ਅਤੇ 30 ਸਾਲਾ ਵਿਅਕਤੀ ਜੋ ਕਿ ਘਰ ਦੇ ਵਿੱਚ ਹੀ ਰਹਿੰਦਾ ਸੀਗਾ, ਉਹਨਾਂ ਨੇ 911 ਤੇ ਕਾਲ ਕੀਤੀ ਤੇ ਉਹ ਇਸ ਨੂੰ ਜਲਦੀ ਬਚਾਉਣ ਦੀ ਲਈ ਮਦਦ ਦੀ ਪੁਕਾਰ ਕੀਤੀ ਸੀ। ਗਾਰਸੀਆ ਦੀ ਕਾਰ ਪੁਲਿਸ ਨੇ ਇਸ ਜਾਣਕਾਰੀ ਮਿਲਣ ਤੋਂ ਬਾਅਦ ਸੈਂਟਰਲ ਐਵੀਨਿਊ ਤੇ ਜਾਂਦੀ ਵੇਖੀ ਸੀ। ਇਹ ਬੜੀ ਤੇਜ਼ ਰਫ਼ਤਾਰ ਦੇ ਵਿੱਚ ਸੀ। ਬਾਅਦ ਦੇ ਵਿੱਚ ਕੈਲੀ ਰੋਡ ਤੇ ਦੱਖਣ ਵਾਲੇ ਪਾਸੇ ਇਹ ਕਾਰ ਜਾਂਦੀ ਵੀ ਮਿਲੀ ਤੇ ਪੁਲਿਸ ਨੇ ਬਾਅਦ ਦੇ ਵਿੱਚ ਹਿਲਸ ਫੈਰੀ ਬ੍ਰਿਜ ਤੇ ਜਿਹੜੇ ਬੈਰੀਗੇਟ ਲਾ ਕੇ ਉਹਦੀ ਕਾਰ ਦਾ ਰਸਤਾ ਰੋਕਿਆ ਤੇ ਉਸ ਤੋਂ ਬਾਅਦ ਜਦੋਂ ਰੋਕਿਆ ਤੇ ਇਸ ਔਰਤ ਨੂੰ ਛੁਡਾ ਲਿਆ ਗਿਆ। ਸ਼ੈਰਿਫ ਦੇ ਦਫ਼ਤਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਸਟੇਨਲੈਸ ਲਾਸ ਕਾਉਂਟੀ ਜੇਲ੍ਹ ਦੇ ਵਿੱਚ ਗਾਰਸੀਆ ਨੂੰ ਭੇਜ ਦਿੱਤਾ ਗਿਆ ਤੇ ਉਹਦੇ ਉੱਤੇ ਕਿਡਨੈਪਿੰਗ ਕਰਨ, ਕਿਸੇ ਵੀ ਔਰਤ ਦੀ ਕਿਡਨੈਪਿੰਗ ਕਰਨ, ਨਾਲ-ਨਾਲ ਡੋਮੈਸਟਿਕ ਵਾਇਲੈਂਸ, ਫਾਰਸ ਇੰਪ੍ਰਿਜ਼ਨਮੈਂਟ, ਚਾਈਲਡ ਜਿਹੜੀ ਆ ਉਹਨੂੰ ਧਮਕਾਉਣ, ਉਹਦੇ ਸੱਟ ਮਾਰਨ ਤੇ ਇਹਦੇ ਨਾਲ-ਨਾਲ ਥ੍ਰੈਟ ਕਰਨ ਤੇ ਫਾਇਰ ਆਰਮ ਯੂਜ਼ ਕਰਨ ਦੇ, ਫਾਇਰ ਆਰਮ ਲੈ ਕੇ ਕਿਸੇ ਦੇ ਘਰ ਦੇ ਵਿੱਚ ਵੜਨ ਦੇ ਜਿਹੜੇ ਚਾਰਜਸ ਆ ਉਹ ਲਾਏ ਜਾਣਗੇ ਤੇ ਇੰਨੇ ਸੰਗੀਨ ਦੋਸ਼ਾਂ ਦੇ ਚੱਲਦਿਆਂ ਇਸ ਬੰਦੇ ਦੀ ਜਿਹੜੀ ਬੇਲ ਹੋਣੀ ਆ ਉਹਦੇ ਲਈ ਘੱਟੋ ਘੱਟ $4,95,000 ਜਿਹੜੇ ਆ ਉਹ ਭਰਨੇ ਪੈਣਗੇ ਜੀ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਐਮਾਜ਼ਨ, ਈਵੇ ਤੇ ਐਟਸੀ ਵਰਗੀਆਂ ਕੰਪਨੀਆਂ ਨੇ ਜੋ ਆਰਗੇਨਾਈਜ਼ ਰੀਟੇਲ ਥੈਫਟ ਚੋਰੀ ਹੋ ਰਹੀ ਆ ਉਹਦੇ ਉੱਤੇ ਵਰਕਆਊਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਜੀ ਜੀ ਸੋ ਇਹ ਆਨਲਾਈਨ ਜੋ ਰੀਟੇਲਰਸ ਆ, ਇਹਨਾਂ ਨੇ ਵੱਡੀਆਂ ਕੰਪਨੀਆਂ ਜਿੱਦਾਂ ਹੋਮ ਡੀਪੂ ਆ, ਟਾਰਗੇਟ, ਅਲਵਰਸਨ, ਇਹਨਾਂ ਦੇ ਨਾਲ ਰਲ ਕੇ ਪਾਰਟਨਰਸ਼ਿਪ ਕੀਤੀ ਆ ਵੀ ਲੋਕ ਜੋ ਚੋਰੀ ਕਰਦੇ ਸਮਾਨ ਉਹਨਾਂ ਨੂੰ ਫਿਰ ਆਨਲਾਈਨ ਸੈੱਲ ਕਰਦੇ ਆ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਆ ਰੋਕਿਆ ਜਾ ਸਕਦਾ ਹੈ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬਾਂਟਾ ਉਹਨਾਂ ਨੇ ਕਿਹਾ ਵੀ ਅਸੀਂ ਵੀ ਇੱਕ ਸਕੁਆਡ ਪੂਰਾ ਬਣਾ ਰਹੇ ਆ ਜੋ ਆਰਗੇਨਾਈਜ਼ ਰੀਟੇਲ ਥੈਫਟ ਨੂੰ ਫਾਈਟ ਕਰੂਗਾ ਕਿਉਂਕਿ ਇਹ ਇੱਕ ਬਹੁਤ ਵੱਡਾ ਨੰਬਰ ਆ ਜਿਹੜੀਆਂ ਇੰਨੀ ਜ਼ਿਆਦਾ ਚੋਰੀਆਂ ਹੋ ਰਹੀਆਂ ਤੇ ਫਿਰ ਆਨਲਾਈਨ ਉਹ ਸਮਾਨ ਵੇਚਿਆ ਜਾ ਰਿਹਾ ਹੈਗਾ, ਰੀਸੇਲ ਹੋ ਰਹੀ ਆ ਚੋਰੀ ਕੀਤੀਆਂ ਆਈਟਮ ਦੀ। ਸੈਨੇਟ ਬਿੱਲ 301 ਇਹ ਸਾਈਨ ਹੋਇਆ ਸੀ, ਲਾਅ ਬਣ ਗਿਆ ਸੀ ਲਾਸਟ ਈਅਰ ਦੇ ਵਿੱਚ, ਜਿਹਦੇ ਵਿੱਚ ਜੋ ਮਾਰਕੀਟ ਪਲੇਸਿਸ ਹੈਗੀਆਂ ਆ ਉਹ ਕਲੈਕਟ ਕਰ ਸਕਦੀਆਂ ਸਾਰੀ ਸਟੋਰ ਦੀ ਇਨਫੋਰਮੇਸ਼ਨ, ਥਰਡ ਪਾਰਟੀ ਜੋ ਹਾਈ ਵੋਲੀਅਮ ਸੈਲਰ ਹੈਗਾ ਉਹਨਾਂ ਦੀ ਵੀ ਇਨਫੋਰਮੇਸ਼ਨ ਦੇ ਲਈ। 2022 ਦੇ ਵਿੱਚ ਫੈਲਨੀ ਚਾਰजेस ਕਾਫੀ ਲੋਕਾਂ ਦੇ ਅੱਗੇ ਲੱਗੇ ਸੀ ਜੋ ਮੇਸੀ ਤੋਂ, ਕੋਲੰਬੀਆ, ਸਪੋਰਟਸਵੀਅਰ, ਜੇਸੀ ਪੈਨੀ ਇਦਾਂ ਦੇ ਸਟੋਰਾਂ ਤੋਂ ਚੋਰੀ ਕਰਕੇ ਆਨਲਾਈਨ ਸਮਾਨ ਵੇਚਦੇ ਸੀਗੇ। ਕੈਲੀਫੋਰਨੀਆ ਇਹਦੇ ਵਿੱਚ ਹੁਣ ਅਲਟੀਮੇਟਲੀ ਉਹਨਾਂ ਨੂੰ ਇਹ ਸਟੈਪ ਲੈਣਾ ਪੈ ਰਿਹਾ ਆ ਕਿਉਂਕਿ ਲੋਕ ਸਮਾਲ ਬਿਜ਼ਨੈਸਸ ਬਹੁਤ ਜ਼ਿਆਦਾ ਤੰਗ ਹੈਗੇ ਆ। ਰੀਟੇਲਰ ਜਿੱਦਾਂ ਨੋਰਸਟਾਰਮ ਆ, ਹੋਲ ਫੂਡ ਆ, ਵਾਲਗਰੀਨ ਆ, ਇਹਨਾਂ ਨੇ ਕਿਹਾ ਵੀ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਸਭ ਤੋਂ ਕੰਟਰੋਲ ਕਰਨਾ ਬਹੁਤ ਔਖਾ ਆ। ਸ਼ਾਪ ਲਿਫਟਿੰਗ, ਇੰਪਲਾਈ ਥੈਫਟ, ਫਰਾਡ, ਸਮੈਸ਼ ਐਂਡ ਗ੍ਰੈਬ, ਬਰਗਲਰੀਜ਼, ਇਹ ਸਾਰਾ ਕੁਝ ਇਦਾਂ ਲੋਕ ਇਕੱਠੇ ਕਰਦੇ ਆ ਤੇ ਫਿਰ ਆਨਲਾਈਨ ਸਮਾਨ ਵੇਚ ਦਿੰਦੇ ਹੈਗੇ ਆ। ਕਹਿੰਦੇ $7 ਲੱਖ ਦੇ ਕਰੀਬ US ਰੀਟੇਲਰਸ ਆਰਗੇਨਾਈਜ਼ ਰੀਟੇਲ ਕ੍ਰਾਈਮ ਪਰ $1 ਬਿਲੀਅਨ ਇਨ ਸੇਲ ਲੂਜ਼ ਕਰਦੇ ਹੈਗੇ ਆ। ਪਿੱਛੇ ਜਿਹੇ 400 ਕੇਸਿਸ ਜੋ ਰੀਟੇਲ ਕ੍ਰਾਈਮ ਹੋਮ ਡੀਪੂ ਦੇ ਇਨਵੈਸਟੀਗੇਸ਼ਨ ਦੇ ਸੰਬੰਧ ਦੇ ਵਿੱਚ ਆਏ ਸੀ। $500 ਮਿਲੀਅਨ ਦਾ ਰੀਟੇਲ ਕ੍ਰਾਈਮ ਟਾਰਗੇਟ ਨੂੰ, ਕੱਲੇ ਸਟੋਰ ਨੂੰ ਕਾਸਟ ਕਰਦਾ ਹੈ, ਕੱਲੇ ਇੱਕ ਸਟੋਰ ਨੂੰ। ਸੋ ਇਹ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਹੈਗਾ ਜੀ ਜੀ। ਅਗਲੀ ਖਬਰ ਦਾ ਰੁਖ ਕਰੀਏ ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਦੱਸਿਆ ਕਿ ਸੈਕਰਾਮੈਂਟੋ ਦੇ ਵਿੱਚ ਇੱਕ ਜਿਹੜਾ ਹਾਈਵੇ 99 ਦੇ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਤੇ ਸੜਕ ਹਾਦਸੇ ਦੇ ਵਿੱਚ 2 ਡਰਾਈਵਰਾਂ ਦੀ ਮੌਤ ਹੋ ਗਈ ਹੈ। ਇੱਕ 2 ਸਾਲ ਦਾ ਬੱਚਾ ਜਿਹੜਾ ਉਹ ਜ਼ਖਮੀ ਦੱਸਿਆ ਗਿਆ। ਕਾਫੀ ਭਿਆਨਕ ਇਹ ਸੜਕ ਹਾਦਸਾ ਜਿਹੜਾ ਵਾਪਰਿਆ ਡਿਲਰ ਰੋਡ ਤੇ ਪੂਰਬ ਵਾਲੇ ਪਾਸੇ ਇਹ ਜਿਹੜਾ ਹਾਦਸਾ ਵਾਪਰਿਆ। 2 ਨਿਸ਼ਾਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ। ਇੱਕ 37 ਸਾਲਾ ਔਰਤ ਜਿਹੜੀ ਕਿ ਅਲਟੀਮਾ ਗੱਡੀ ਚਲਾ ਰਹੀ ਸੀ ਤੇ ਇੱਕ 27 ਸਾਲਾ ਬੰਦਾ ਜਿਹੜਾ ਦੂਜੀ ਨਿਸ਼ਾਨ ਕਾਰ ਚਲਾ ਰਿਹਾ ਸੀਗਾ, ਉਹ ਮੌਕੇ ਤੇ ਹੀ ਮ੍ਰਿਤਕ ਜਿਹੜਾ ਉਹ ਐਲਾਨ ਦਿੱਤਾ ਗਿਆ। ਔਰਤ ਦੀ 2 ਸਾਲਾ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਦੱਸਿਆ ਗਿਆ ਕਿ ਉਹ ਠੀਕ ਹੈ ਤੇ ਉਹ CHP ਨੇ ਇਹ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਉਹਦੀ ਸਿਹਤ ਦੇ ਵਿੱਚ ਹੌਲੀ-ਹੌਲੀ ਅਸੀਂ ਸੁਧਾਰ ਦੇਖ ਰਹੇ ਹਾਂ। ਨਾਲ ਹੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਵੀ ਗੱਲ ਦੀ ਜਾਣਕਾਰੀ ਦਿੱਤੀ ਕਿ ਜਿਹੜਾ ਵਿਅਕਤੀ ਡਿਲਰ ਰੋਡ ਤੇ ਵੈਸਟ ਬਾਉਂਡ ਨੂੰ ਜਾ ਰਿਹਾ ਸੀਗਾ ਹਾਈਵੇ 99 ਤੇ ਨੇੜੇ-ਤੇੜੇ ਜੇ, ਤੇ ਉਹ ਦੱਸਿਆ ਗਿਆ ਹੈ ਕਿ ਉਹ ਕਾਰ ਨੂੰ ਬੜੇ ਗਲਤ ਤਰੀਕੇ ਨਾਲ ਚਲਾ ਰਿਹਾ ਸੀਗਾ ਤੇ ਉਸੇ ਸਮੇਂ ਜਿਹੜੀ ਔਰਤ ਹੈ ਇਹ ਅਲਟੀਮਾ ਗੱਡੀ ਤੇ ਨਿਕਲਦੀ ਹੈ ਹਾਈਵੇ 99 ਤੋਂ ਬਾਹਰ ਨਿਕਲਣ ਸਮੇਂ ਡਿਲਰ ਰੋਡ ਤੇ। ਤਾਂ ਜਦੋਂ ਇਹ ਬਾਹਰ ਨਿਕਲਦੀ ਹੈ ਤਾਂ ਉਹ ਜਿਹੜਾ 99 ਦੇ ਵੱਲ ਨੂੰ ਜਾ ਰਿਹਾ ਸੀਗਾ ਡਿਲਰ ਰੋਡ ਤੋਂ ਹੀ ਜਿਹੜਾ ਵੈਸਟ ਬਾਉਂਡ ਨੂੰ ਜਾ ਰਿਹਾ ਸੀਗਾ,
ਉਹ ਬੰਦੇ ਨੇ ਇਸ ਕਾਰ ਦੇ ਵਿੱਚ ਟੱਕਰ ਮਾਰ ਦਿੱਤੀ ਤੇ ਦੋਵਾਂ ਜਿਹੜੇ ਡਰਾਈਵਰ ਸੀਗੇ, ਇੱਕ ਤਾਂ ਔਰਤ ਜਿਹੜੀ ਕਿ ਅਲਟੀਮਾ ਗੱਡੀ ਚਲਾ ਰਹੀ ਸੀ ਉਹ ਥਾਂਏ ਮਾਰੀ ਗਈ। ਇੱਕ ਇਹ ਬੰਦਾ ਜਿਹੜਾ ਦੂਜੀ ਇਨਸਾਨ ਗੱਡੀ ਚਲਾ ਰਿਹਾ ਸੀਗਾ, ਇਹਦੀ ਜਿਹੜੀ ਉਮਰ ਹੈ ਇਹਦੀ ਦੱਸੀ ਗਈ ਹੈ 30 ਤੋਂ ਉੱਪਰ, 27 ਸਾਲ, ਮਾਫ ਕਰਨਾ 27 ਸਾਲ ਜਿਹੜੀ ਉਮਰ ਹੈ, ਇਹ ਥਾਂਏ ਮਰ ਗਏ। ਹਾਦਸਾ ਇੰਨਾ ਭਿਆਨਕ ਸੀਗਾ। ਇਸ ਹਾਦਸੇ ਦੇ ਵਿੱਚ ਔਰਤ ਦੀ 2 ਸਾਲਾ ਬੱਚੀ ਜਿਹੜੀ ਹੈ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਪੁਲਿਸ ਦੇ ਮੁਤਾਬਕ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਉਹਦੀ ਹਾਲਤ ਜਿਹੜੀ ਆ ਉਹ ਫਿਲਹਾਲ ਠੀਕ ਦੱਸੀ ਗਈ ਹੈ ਜੀ। ਜੀ ਅਗਲੀ ਖਬਰ ਵੱਲ ਚਲੀਏ। ਕਲਾਵਿਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਫ੍ਰੀ ਮੀਲ ਬੱਚਿਆਂ ਨੂੰ ਸਮਰ ਦੇ ਦੌਰਾਨ ਪ੍ਰੋਵਾਈਡ ਕਰ ਰਿਹਾ ਜੋ ਬੱਚੇ 18 ਸਾਲ ਤੋਂ ਥੱਲੇ ਹੈਗੇ ਆ। ਬ੍ਰੇਕਫਾਸਟ ਤੇ ਲੰਚ ਸਰਵ ਕੀਤਾ ਜਾਂਦਾ ਆ। ਜੁਲਾਈ 13 ਤੱਕ ਇਹ ਸਰਵ ਕੀਤਾ ਜਾਊਗਾ ਸਟੂਡੈਂਟਸ ਉਹਨਾਂ ਲਈ ਜੋ 18 ਸਾਲ ਦੀ ਉਮਰ ਤੋਂ ਥੱਲੇ ਹੈਗੇ। 8 ਵਜੇ ਤੋਂ ਲੈ ਕੇ 8:30 ਵਜੇ ਤੱਕ ਫਰੈਂਚਰ ਕ੍ਰੀਕ, ਜੈਫਰਸਨ, ਲਿੰਕਨ, ਪਿੰਡੇਲ, ਟਾਰਪੇ, ਟੈਂਪਰੈਂਸ ਤੇ ਕਟਨਰ ਐਲੀਮੈਂਟਰੀ ਸਕੂਲ, ਇਹਨਾਂ ਸਾਰਿਆਂ ਤੇ ਬੱਚਿਆਂ ਨੂੰ ਲੰਚ ਤੇ ਬ੍ਰੇਕਫਾਸਟ ਜੋ ਆ ਉਹ ਪ੍ਰੋਵਾਈਡ ਕੀਤਾ ਜਾਊਗਾ। ਲੰਚ ਜੋ ਆ 10:30 ਵਜੇ ਤੋਂ ਲੈ ਕੇ 11 ਵਜੇ ਤਾਈਂ, ਬ੍ਰੇਕਫਾਸਟ 8:30 ਵਜੇ ਤੋਂ ਲੈ ਕੇ 9 ਵਜੇ ਤਾਈਂ। ਕੋਈ ਕਿਸੇ ਤਰ੍ਹਾਂ ਦੀ ਆਇਡੈਂਟੀਫਿਕੇਸ਼ਨ ਨਹੀਂ ਰਿਕੁਆਇਰਡ ਹੈਗੀ ਤੇ ਜੋ ਫੂਡ ਦਿੱਤਾ ਜਾਂਦਾ ਹੈ ਉਹ ਔਨ ਸਾਈਟ ਹੀ ਬੱਚਿਆਂ ਨੂੰ ਖਾਣਾ ਪਊਗਾ। ਜਿਵੇਂ ਕਿ ਆਪਾਂ ਜਾਣਦੇ ਹਾਂ ਕੈਪੀਟਲ ਹਿੱਲ ਤੇ ਕਾਫੀ ਹਿੰਸਾ ਹੋਈ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਚੋਣ ਦੇ ਨਤੀਜੇ ਆਏ ਸਨ, ਤਾਂ ਇਸੇ ਨਤੀਜਿਆਂ ਤੋਂ ਬਾਅਦ ਉੱਥੇ ਹਿੰਸਾ ਭੜਕੀ ਸੀ। ਹਿੰਸਾ ਭੜਕਣ ਤੋਂ ਬਾਅਦ ਕਈ ਪੁਲਿਸ ਮੁਲਾਜ਼ਮਾਂ ਉੱਤੇ ਜਿਹੜੀਆਂ ਗਨ ਨੇ, ਬੰਦੂਕਾਂ ਨੇ, ਉਹ ਤਾਣੇ ਗਈਆਂ ਸਨ। ਇਸੇ ਮਸਲੇ ਦੇ ਚੱਲਦਿਆਂ ਡੇਨੀਅਲ ਡੀਜੇ ਰੋਡਰਿਗਸ ਜਿਹੜਾ ਹੈ, ਉਹਨੂੰ ਇੱਕ ਪੁਲਿਸ ਅਫਸਰ ਤੇ ਗਨ ਬੰਦੂਕ ਤਾਣਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਸ ਮਸਲੇ ਦੀ ਹੁਣ ਜਾਂਚ ਚੱਲ ਰਹੀ ਸੀ। ਹੁਣ ਜਿਹੜਾ ਡਿਸਟ੍ਰਿਕਟ ਜੱਜ ਨੇ ਐਮੀ ਬਰਨਨ ਜੈਕਸਨ, ਉਹਨਾਂ ਨੇ ਉਹਨੂੰ 12 ਸਾਲ ਦੀ ਕੈਦ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਹੈ। 12 ਸਾਲ ਤੇ 7 ਮਹੀਨਿਆਂ ਦੀ ਜਿਹੜੀ ਸਜ਼ਾ ਸੁਣਾਈ ਹੈ। ਤੇ ਇਹ ਜਿਹੜਾ ਹਮਲਾ ਹੈ ਉਹਨੇ ਪੁਲਿਸ ਮੁਲਾਜ਼ਮ ਤੇ ਉਦੋਂ ਕੀਤਾ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਚੋਣ ਦੇ ਜਿਹੜੇ ਨੇ ਉਹ ਨਤੀਜੇ ਆ ਰਹੇ ਸੀਗੇ। ਤੇ ਇਹ ਜਿਹੜਾ ਜੱਜ ਨੇ ਜਿਹੜੀ ਆਪਣੀ ਸਟੇਟਮੈਂਟ ਦਿੱਤੀ ਹੈ, ਇਹਨੂੰ ਜਿਹੜਾ ਫੈਸਲਾ ਸੁਣਾਇਆ, ਉਹਦੇ ਵਿੱਚ ਜੱਜ ਨੇ ਇਹ ਗੱਲ ਕਹੀ ਹੈ ਕਿ ਇਸ ਬੰਦੇ ਨੇ ਆਪਣੀ ਜਿਹੜੀ ਹੈ ਸਿਆਸੀ ਇੱਛਾ ਪੂਰੀ ਨਾ ਹੁੰਦਿਆਂ ਦੇਖ ਕੇ ਤੇ ਇਹਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ। ਇਹਨੇ ਇਕੱਲਾ ਇਹ ਨਹੀਂ ਕਿਹਾ ਕਿ ਬੰਦੂਕ ਤਾਣੀ ਹੈ ਕਿਸੇ ਪੁਲਿਸ ਅਫਸਰ ਤੇ, ਇਹਨੇ ਕਹਿੰਦੇ ਕਿ ਕੈਪੀਟਲ ਹਿੱਲ ਤੇ ਉਹ ਕਾਰਵਾਈ ਕੀਤੀ ਹੈ ਜਿਹਨੂੰ ਕਦੇ ਵੀ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ। ਤੇ ਇਸੇ ਮਸਲੇ ਦੇ ਵਿੱਚ ਹੁਣ ਉਹਨੂੰ 12 ਸਾਲ ਤੇ 7 ਮਹੀਨੇ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ। ਤੇ ਦੱਸਿਆ ਗਿਆ ਹੈ ਕਿ ਕੈਪੀਟਲ ਜਿਹੜੀ ਵਾਇਲੈਂਸ ਹੋਈ ਸੀਗੀ ਉਸ ਮਾਮਲੇ ਦੇ ਵਿੱਚ ਕਈ ਬੰਦਿਆਂ ਨੂੰ ਸਜ਼ਾਵਾਂ ਸੁਣਾਈਆਂ ਜਾ ਚੁੱਕੀਆਂ ਨੇ ਤੇ ਹੁਣ ਤੱਕ ਸਿਰਫ 2 ਹੋਰ ਹੈ ਜਿਹੜੇ ਇਹਨਾਂ ਨੂੰ ਲੰਬੀ ਜੇਲ੍ਹ ਦੀ ਸਜ਼ਾ ਮਿਲੀ ਹੈ। ਰੋਡਰਿਗਸ ਜਿਹੜਾ 40 ਸਾਲ ਦੱਸਿਆ ਗਿਆ, ਉਹ ਬੰਦਾ ਇੱਕ ਇਹ ਨਹੀਂ ਪੁਲਿਸ ਅਫਸਰ ਤੇ ਗਨ ਜਾਂ ਬੰਦੂਕ ਨਹੀਂ ਤਾਣ ਰਿਹਾ ਸੀ। ਜੱਜ ਨੇ ਕਿਹਾ ਕਿ ਉਹ ਨਫ਼ਰਤ ਦੀ ਇੱਕ ਭੀੜ ਨੂੰ ਵੀ ਲੀਡ ਕਰ ਰਿਹਾ ਸੀਗਾ, ਜਿਹੜੀ ਕਿ ਹੋਰ ਜਾਇਦਾਦਾਂ ਨੂੰ, ਹੋਰ ਬੰਦਿਆਂ ਨੂੰ ਵੀ ਨੁਕਸਾਨ ਜਿਹੜਾ ਉਹ ਪਹੁੰਚਾ ਸਕਦੀ ਸੀ। ਉਹਨਾਂ ਨੇ ਕਿਹਾ ਕਿ ਤੁਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਹਾਲਤ ਵਿਗਾੜੇ, ਉੱਥੇ ਹਿੰਸਾ ਕੀਤੀ ਤੇ ਉੱਥੇ ਫਿਰ ਜਿਹੜੇ ਆ ਹਾਲਾਤ ਇੱਕ ਵਾਰੀ ਪੁਲਿਸ ਤੋਂ ਬਾਹਰ ਕੀਤੇ ਤੇ ਇਸ ਤਰੀਕੇ ਨਾਲ ਤੁਸੀਂ ਜੋ ਕਾਨੂੰਨ ਹੱਥ ਦੇ ਵਿੱਚ ਲੈ ਕੇ ਤੁਸੀਂ ਉਹ ਵੀ ਵਾਰਦਾਤਾਂ ਕਰ ਸਕਦੇ ਸੀ ਜਿਨ੍ਹਾਂ ਦੇ ਲਈ ਤੁਹਾਨੂੰ ਰੋਕਣਾ ਬੜਾ ਮੁਸ਼ਕਿਲ ਹੋ ਗਿਆ ਸੀ। ਹੁਣ ਇਸੇ ਕੈਪੀਟਲ ਹਿੱਲ ਤੇ ਵਾਇਲੈਂਸ ਕਰਨ ਦੇ ਮਾਮਲੇ ਦੇ ਵਿੱਚ ਹੀ ਇਸ ਰੋਡਰਿਗਸ ਨੂੰ ਜਿਹੜਾ ਉਹ 12 ਸਾਲ ਤੇ 7 ਮਹੀਨੇ ਦੀ ਜਿਹੜੀ ਸਜ਼ਾ ਵਾ ਉਹ ਸੁਣਾਈ ਗਈ ਹੈ। ਜੀ ਆਓ ਆਪਾਂ ਸਟਾਕ ਮਾਰਕੀਟ ਦੀ ਗੱਲ ਕਰੀਏ ਤੇ ਸਟਾਕ ਮਾਰਕੀਟ ਅੱਜ ਡਾਓ ਜੋਨ ਇੰਡਸਟਰੀਅਲ, S&P, ਨੈਸਡੈਕ ਸਾਰੇ ਡਾਊਨ ਗਏ ਆ ਕਿਉਂਕਿ ਜਰੋਮੀ ਪਾਵਲ ਜੋ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਆ, ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ ਸਮੇਂ 'ਚ ਇੰਟਰਸਟ ਰੇਟ ਵਧਾਉਣ ਜਾ ਰਹੇ ਆ 5.25%। ਸੋ ਇਹਨੂੰ ਦੇਖਦੇ ਹੋਏ ਡਾਓ ਜੋਨ ਇੰਡਸਟਰੀਅਲ 102.35 ਡਾਊਨ ਗਿਆ ਤੇ ਕਲੋਜ਼ ਹੋਇਆ 33,952.52 ਤੇ S&P ਇੰਡੈਕਸ ਡਾਊਨ ਗਿਆ 23.02 ਤੇ ਕਲੋਜ਼ ਹੋਇਆ 4365.69 ਦੇ ਉੱਤੇ। ਨੈਸਡੈਕ ਜੋ ਆ ਉਹ ਡਾਊਨ ਗਿਆ 165.09 ਤੇ ਕਲੋਜ਼ ਹੋਇਆ 13,502.20 ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ 94 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 286 ਰੁਪਏ ਤੇ 95 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ। ਜੀ ਹਰਜੋਤ ਸਿੰਘ ਜੀ, ਆਪਣੇ ਪ੍ਰੋਗਰਾਮ ਦਾ ਸਮਾਂ ਜੀ ਜਿਹੜਾ ਉਹ ਸਮਾਪਤੀ ਵਾਲਾ ਜੀ, ਲਈਏ ਜੀ ਇਜਾਜ਼ਤ। ਜੀ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਹੁਣ ਤੋਂ ਥੋੜੇ ਸਮੇਂ ਬਾਅਦ ਹੀ ਤੁਸੀਂ ਗੁਰਬਾਣੀ ਸਰਵਣ ਕਰੋਗੇ, ਦੇ ਨਾਲ ਜਿਹੜੇ ਸ਼ੋਕ ਸਮਾਚਾਰ ਉਹ ਪੰਜਾਬੀ ਰੇਡੀਓ USA ਤੇ ਸੁਣੇ ਜਾ ਸਕਣਗੇ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।